ਅੱਜ ਸਾਡੇ ਨਾਲ ਮੰਨੇ ਪਰਮੰਨੇ ਕਹਾਣੀਕਾਰ ਅਲੀ ਅਨਵਰ ਅਹਿਮਦ ਹੋਰੀ ਨੇ। ਉਹਨਾਂ ਕੋਲੋਂ ਅੱਜ ਕਹਾਣੀ ਸੁਣਨੇ ਆ ਜੀ ਸਰ। ਕਹਾਣੀ ਦਾ ਨਾਂ ਹੈ ਜੀ ਅੱਲਾ ਬੜਾ ਪਰਦੇ ਰੱਖਣ ਵਾਲਾ ਹੈ। ਇਹ ਮੇਰੀ ਕਿਤਾਬ ਸੁਪਨੇ ਦਾ ਕੈਦੀ ਵਿੱਚ ਕਹਾਣੀ ਸ਼ਾਮਲ ਹੈ। ਮਈ ਦੇ ਅਖੀਰਲੇ ਦਿਨ ਤੇ ਬਿਜਲੀ ਲੰਮੀ ਗਈ ਹੋਈ। ਦੁਪਹਿਰ ਦਾ ਵੇਲਾ ਸੀ। ਮੈਂ ਮੁੜਕੇ ਵਿੱਚ ਭਿੱਜਿਆ। ਪਹਿਲੋਂ ਤਾਂ ਉਬਾਸੀਆਂ ਲੈਂਦਾ ਰਿਹਾ, ਫਿਰ ਜਿਵੇਂ ਕਿ ਆਖਦੇ ਨੇ ਨੀਂਦਰ ਤਾਂ ਸੂਲੀ ਉੱਤੇ ਵੀ ਆ ਜਾਂਦੀ ਏ, ਮੇਰੀ ਵੀ ਅੱਖ ਲੱਗ ਗਈ। ਹੱਥ ਵਾਲਾ ਪੱਖਾ ਹੱਥੋਂ ਡਿੱਗ ਪਿਆ। ਐਵੇਂ ਅੱਧਾ ਘੰਟਾ ਵੀ ਨਹੀਂ ਸੀ ਹੋਇਆ ਕਿ ਮੋਬਾਈਲ ਦੀ ਬੈਲ ਵੱਜਣ ਲੱਗ ਪਈ। ਮੈਥੋਂ ਗਲਤੀ ਇਹ ਹੋਈ ਕਿ ਮੈਂ ਫੋਨ ਬੰਦ ਕਰਕੇ ਨਹੀਂ ਸੀ ਸੁੱਤਾ। ਮੈਂ ਬੜੇ ਔਖੇ ਮੂਡ ਵਿੱਚ ਆਵਾਜ਼ਾਰੀ ਵਿਖਾਉਂਦਿਆਂ ਫੋਨ ਦੀ ਸਕਰੀਨ ਉੱਤੇ ਕਾਲਰ ਦਾ ਨਾਂ ਵੇਖਿਆ। ਉਹ ਮੇਰਾ ਇਹੋ ਜਿਹਾ ਸੱਜਣ ਸੀ ਜਿਹਦਾ ਫੋਨ ਮੈਂ ਅਣਸੁਣਿਆ ਨਹੀਂ ਸਾਂ ਕਰ ਸਕਦਾ। ਸੱਚੀ ਗੱਲ ਹੈ, ਕੋਈ ਹੋਰ ਹੁੰਦਾ ਤਾਂ ਮੈਂ ਕੇਸਲ ਮਾਰੀ ਰੱਖਣੀ ਸੀ। ਤੇ ਜਦੋਂ ਮੈਂ ਸੌਂ ਕੇ ਉੱਠਦਾ ਉਦੋਂ ਜਿਵੇਂ ਕਿ ਸਾਰੇ ਹੀ ਝੂਠ ਮਾਰਦੇ ਨੇ, ਮੈਂ ਵੀ ਝੂਠ ਬੋਲਣਾ ਸੀ। ਯਾਰ ਮੋਬਾਈਲ ਸਾਇਲੈਂਟ ਤੇ ਸੀ, ਅੰਦਰ ਚਾਰਜਰ ਤੇ ਲੱਗਾ ਹੋਇਆ ਸੀ ਤੇ ਮੈਂ ਬਾਹਰ ਸਾਂ। ਫੋਨ ਸੁਣਨ ਲਈ ਮੈਨੂੰ ਪੂਰੀ ਤਰ੍ਹਾਂ ਜਾਗਣਾ ਪਿਆ। ਗੱਲ ਕੋਈ ਵੀ ਨਹੀਂ ਸੀ। ਉਹ ਸੱਜਣਾ ਬੇਲੀਆਂ ਵਾਲੀਆਂ ਗੱਲਾਂ ਜਿਹੜੀਆਂ ਇੱਕੋ ਵੇਲੇ ਫਜ਼ੂਲ ਵੀ ਹੁੰਦੀਆਂ ਨੇ ਤੇ ਜ਼ਰੂਰੀ ਤੇ ਕੰਮ ਦੀਆਂ ਵੀ ਹੁੰਦੀਆਂ ਨੇ। ਉਸ ਤੋਂ ਬਾਅਦ ਨੀਂਦਰ ਨਾ ਆਈ ਤੇ ਮੈਂ ਘਰੋਂ ਬਾਹਰ ਨਿਕਲ ਆਇਆ। ਰਲਕਦਾ ਰਲਕਦਾ ਬਾਬੇ ਕੁਰਬਾਨ ਦੀਆਂ ਟਾਹਲੀਆਂ ਥੱਲੇ ਅੱਪੜ ਗਿਆ। ਉੱਥੇ ਦੋ ਮੰਜੀਆਂ ਪਈਆਂ ਸਨ। ਇੱਕ ਉੱਤੇ ਬੱਤੇ ਜਾਗੋ ਮੀਤੀ ਲੰਮੀ ਪਈ ਹੋਈ ਸੀ, ਜਦ ਕਿ ਦੂਜੀ ਮੰਜੀ ਖਾਲੀ ਸੀ। ਨਾਲ ਹੀ ਨਿਆਈ ਵਾਲਾ ਕਿੱਲਾ ਰੌਣੀ ਕੀਤਾ ਹੋਇਆ ਸੀ। ਮੈਂ ਚੁੱਪ ਕਰਕੇ ਉੱਥੇ ਖਲੋ ਗਿਆ ਤੇ ਐਵੇਂ ਬਗੈਰ ਕਿਸੇ ਮਕਸਦ ਦੇ ਦੂਰ ਨਾਰ ਵੱਲ ਵੇਖਣ ਲੱਗ ਪਿਆ। ਨਾਰ ਦੀ ਪੱਟੀ ਉੱਤੇ ਇੱਕ ਬੰਦਾ ਮੋਟਰਸਾਈਕਲ ਰੇਹੜੀ ਲਈ ਜਾਂਦਾ ਸੀ। ਉਹਦੇ ਮਗਰ ਮਗਰ ਜਾਂਦੀ ਬੁਰਕੇ ਵਾਲੀ ਜ਼ਨਾਨੀ ਨੇ ਇੱਕ ਬਾਲ ਕੁੱਛੜ ਚੁੱਕਿਆ ਹੋਇਆ ਸੀ। ਮੋਟਰਸਾਈਕਲ ਪੈਂਚਰ ਹੋ ਗਈ ਸੀ ਜਾਂ ਫਿਰ ਉਹਦੇ ਵਿੱਚ ਤੇਲ ਮੁੱਕ ਗਿਆ ਸੀ। ਦੋਵੇਂ ਜੀ ਪੱਕ ਨਾਲ ਮੁੜਕੋ ਮੁੜਕੀ ਹੋਏ ਹੋਣਗੇ। ਬੰਦਾ ਮੋਟਰਸਾਈਕਲ ਰੇੜਨ ਪਾਰੋਂ ਤੇ ਜ਼ਨਾਨੀ ਬਾਲ ਚੁੱਕ ਕੇ ਤੁਰਨ ਪਾਰੋਂ। ਮੈਂ ਝਟਕੂ ਉਹਨਾਂ ਨੂੰ ਵੇਖਦਾ ਰਿਹਾ, ਫਿਰ ਖਾਲੀ ਮੰਜੀ ਉੱਤੇ ਬਹਿ ਗਿਆ। ਖੜਾਕ ਸੁਣ ਕੇ ਮਾਸੀ ਬਰਕਤੇ ਨੇ ਇੱਕ ਵਾਰ ਅੱਖਾਂ ਉਘੇੜ ਕੇ ਮੇਰੇ ਵੱਲ ਵੇਖਿਆ ਤੇ ਫਿਰ ਕਾਹਲੀ ਨਾਲ ਦੁਬਾਰਾ ਅੱਖਾਂ ਮੀਟ ਲਈਆਂ। ਮੈਂ ਤੇਰੇ ਕੋਲ ਆਇਆ ਤੇ ਤੂੰ ਨੀਂਦਰ ਦੀ ਕੁਛੜੋ ਹੀ ਨਹੀਂ ਪੀ ਲੈਂਦੀ। ਮੈਂ ਜ਼ਰਾ ਹੱਸ ਕੇ ਆਖਿਆ, ਲੈ ਬੱਚਾ ਮੈਂ ਨਹੀਂ ਸੌਂਦੀ। ਮਾਸੀ ਉੱਠ ਕੇ ਬਹਿੰਦਿਆਂ ਬੋਲੀ, ਨਾਲੇ ਮੈਂ ਸੁੱਤੀ ਤਾਂ ਨਹੀਂ ਸੀ ਪਈ, ਮੈਂ ਤਾਂ ਐਵੇਂ ਅੱਖਾਂ ਮੀਟੀ ਪਈ ਸਾਂ। ਅੱਛਾ ਤੇ ਤੂੰ ਕੂੜੀ ਮੁੱਚੀ ਸੁੱਤੀ ਹੋਈ ਸਾਂ? ਝੂਠੀ ਮੁੱਟੀ ਸਮਝ ਲੈ। ਨੀਂਦਰ ਆਂਦੀ ਵੀ ਹੈ ਤੇ ਨਹੀਂ ਆਂਦੀ। ਮਾਸੀ ਉਬਾਸੀ ਲੈਂਦੇ ਹੱਸਿਆ। ਮੈਂ ਖੱਬੇ ਪਾਸੇ ਨਜ਼ਰ ਮਾਰੀ ਤਾਂ ਮੈਨੂੰ ਬਖਾਇਨ ਦੇ ਮੁੱਢ ਨਾਲ ਖਿਲਾਰਿਆ ਬਾਬੇ ਆਦਮ ਦੇ ਵੇਲੇ ਦਾ ਮੋਟਰਸਾਈਕਲ ਦਿਸਿਆ। ਮੈਂ ਕੁਝ ਚਿਰ ਉਸ ਖਟਾਰਾ ਮੋਟਰਸਾਈਕਲ ਵੱਲ ਵੇਖਦਾ ਰਿਹਾ। ਮੇਰਾ ਨਹੀਂ ਸੀ ਖਿਆਲ ਕਿ ਉਹ ਮੋਟਰਸਾਈਕਲ ਚੱਲਦਾ ਵੀ ਹੋਵੇਗਾ। ਇਹ ਕਿਹਦੀ ਸੁਗਾਤ ਖਲੋਤੀ ਹੈ? ਮੈਂ ਮਾਸੀ ਕੋਲੋਂ ਪੁੱਛਿਆ। ਕੀ ਉਸ ਮੋਟਰਸਾਈਕਲ ਦੀ ਗੱਲ ਪਿਆ ਕਰਨਾ ਹੈ? ਹਾਂ, ਇਹ ਇਬਰੇ ਲੰਗੇ ਦਾ ਹੈ। ਉਹ ਸਾਹਮਣੇ ਫਿਰਦਾ, ਲੰਗ ਮਾਰਦਾ, ਆਪਣੀ ਹਲਦੀ ਦੇਖਦਾ। ਮੈਂ ਉੱਧਰ ਵੇਖਿਆ ਤਾਂ ਮੈਨੂੰ 6-7 ਕਿੱਲੇ ਪੰਧ ਤੇ ਇਬਰਾ ਲੰਗਾ ਮਿੱਟੀ ਨਾਲ ਮਿੱਟੀ ਹੋਇਆ ਨਜ਼ਰ ਆਇਆ। ਇਹ ਆਪਣੀ ਪਿੱਛੋਂ ਵੱਧ ਕੇ ਕੰਮ ਕਿਉਂ ਕਰਦਾ ਹੈ? ਇਹ ਆਰਾਮ ਸਕੂਲ ਨਾਲ ਬਹਿ ਕੇ ਰੋਟੀ ਕਿਉਂ ਨਹੀਂ ਖਾਂਦਾ? ਇੰਨਾ ਵਕਤ ਕਿਹਦੇ ਲਈ ਕਰਦਾ ਹੈ? ਮੈਂ ਇਬਰੇ ਦੀ ਮੰਦੀ ਹਾਲਤ ਵੇਖਦਿਆਂ ਆਖਿਆ। ਔਤਰੇ ਨਖਤਰੇ ਵਿੱਚ ਹਿਰਸ ਜ਼ਿਆਦਾ ਹੁੰਦੀ ਹੈ, ਮਾਸੀ ਬਖਤੇ ਦੱਸਣ ਲੱਗੀ। ਹੁਣ ਇਹਨੂੰ ਹੀ ਵੇਖ ਲੈ, ਇਹਦੀ ਨਾ ਰੰਨ ਨਾ ਕੰਨ, ਨਾ ਹੇਲੀ ਨਾ ਹੇਲਾ। ਬੰਦਾ ਪੁੱਛੇ ਤੇਰੇ ਕਿਹੜੇ ਭਾਲੀ ਕੇ ਰੋਂਦੇ ਪਏ ਨੇ, ਫਿਰ ਵੀ ਫਿਰਦਾ ਮਾਰੂ ਧੁੱਪ ਵਿੱਚ ਮਾਰ ਮਾਰ ਕਰਦਾ। ਬਈ ਤੇਰੀ 5-6 ਕਿੱਲੇ ਭੁਣੇ ਆ, ਕੱਲਾ ਕਰਾ ਤੂੰ ਹੈਗਾ। ਤੈਨੂੰ ਪੈਸੇ ਸੇਂਟ ਕੇ ਜੋੜ ਕੇ ਰੱਖਣ ਦੀ ਕੀ ਲੋੜ? ਤੂੰ ਸੋਹਣੀ ਤਰ੍ਹਾਂ ਚੰਗੇ ਲੀੜੇ ਪਾ ਕੇ ਰਹੋ, ਕੰਮ ਕਰਨ ਲਈ ਕੋਈ ਸੀਰੀ ਰੱਖ ਲੈ, ਚੌਧਰੀ ਬਣ ਕੇ ਆਰਾਮ ਨਾਲ ਬਹਿ ਕੇ ਖਾ। ਪਰ ਕਿੱਥੋਂ? ਇਹੋ ਜਿਹਿਆਂ ਨੂੰ ਕੋਈ ਫਿਟਕ ਵੱਜੀ ਹੁੰਦੀ ਹੈ। ਇਹਨਾਂ ਵਰਗਿਆਂ ਦੀ ਕਿਸਮਤ ਵਿੱਚ ਨਾ ਆਰਾਮ ਹੁੰਦਾ ਹੈ ਤੇ ਨਾ ਆਪਣੀ ਕਮਾਈ ਖਾਣਾ। ਇਹ ਜੋੜਦੇ ਰਹਿ ਜਾਂਦੇ ਨੇ ਤੇ ਇਹਨਾਂ ਦੇ ਪੈਸਿਆਂ ਤੇ ਪਿਛਲੇ ਐਸ਼ ਕਰਦੇ ਨੇ। ਮਾਸੀ ਤੂੰ ਤਾਂ ਬੜੀ ਸਿਆਣੀ ਹੈ।
मैं कमली रमली की सियानी होना है। नहीं, तू जी गल की है वो मैं किताब पढ़ी है, तू तो अनपढ़ है। अनपढ़ हो के एनी दानाई वाली गल कोई दाना भी नहीं कर सकता है। अच्छा की पढ़ाई मैनू भी दस। माई बड़े शौक नाल पूछा। एक वड्डे बंदे ने एक किताब लिखी है जिदे उन्हें अपनी हयाती के हालात लिखे ने। उस किताब उन्हें अपने सजना बेलियां का भी जिक्र किया है। अपने एक बेली वहीदुद्दीन सलीम बारे लिखा है कि वह कंजूसी कारून का भी प्यो सी। उसकी अपने जमाने के मुताबिक ठीक ठाक तनख्वाह सी, बीवी मरी हुई सी। उन्हें कदे भी कोई बावर्ची वगैरह नहीं रखा। दोस्तों को अपने मुंह आख के अपन दावत करवांदा सी। जिस दिन दावत ना होंगी किसी असलों हौले होटल में असलों सस्ता खाना खांदा। ਉਹਦੇ घर का चूल्हा शायद ही कदे बलिया होए। जमाने का रंग वेखो। उन्हें पैसा पैसा करके जदों वाह सारे रुपए जमा कर ले तां ओनू मौत आ गई। वो सारी दौलत ओदी इक्को एक धी मिल गई। धी कोलों वो पैसे ओदे खामन ने लैके हजम कर लै ते डकार भी ना मारी। ओदे नाल तां उहियो ही घुगी दुख सहंदी रही ते आंडे कां पी गया। इहदे नाल भी इहो होनी है। चंगी भली भुएं दा मालक है ते फिरदा है रात बराते सप्पां दियां सिरियां मिधदा। मैले मुश्क मारदे कपड़े, बो मारदा पिंडा जिदे उत्ते उंगल उंगल मैल। नहाना भी नसीब हुंदा सू कि नहीं। इहदे नालों तां अपने पिंड वाला जामा ही चंगा है। भुएं दा मरला भी नहीं, फिर भी दुध चिट्टे कपड़े पा के बगला बनया रहिंदा है। रुखी सुखी खा लैंदा है पर पिंडे उत्ते मक्खी नहीं बहन दिंदा। हाँ वेख लै ओदा भी गुजारा हुंदा ही पिया है ना। मासी मंजी तो उठदियां बोली, किधर चली है? मैं किधर जाना है? मैं सोचा घरों सब्जी ही फड़ लियावां। ऐथे तेरे कोल बह के दोपहरां दी आंधी चढ़न लई सब्जी कट्टांगी, नाले आपां मासी भलेवां गल्लां बातां करांगे। ते तेरी नूंह वो तो सुत्ती पई है अगले अंदर उन्हें बड़ा करोड़ के आख्या। जदों मासी बरते वापस आई मैं नेड़े ही एक दूजी टाली थले खलोती मझ वल वेखदा पिया सां। मझ दे सिर उत्ते एक कां बैठा कां कां पिया करदा सी। उसदी बैठी हुई घग्गी आवाज विच कीती हुई कां कां ढाडी बेसुरी सी। गर्मी दी सताई जगाली करदी मझ अपना वड्डा सारा सिर ते कन्न दोवें इकट्ठे हिला के कां नूं उडावन दी कोशिश करदी पर कां बड़ा ठीक सी। वो एक बारी उड़ के दोबारा उत्थे ही अपने पंजे आ टकांदा। पता नहीं वो क्यों मझ दे खैड़े पिया सी। उन्हें मझ कोलों लेना देना की सी। कां दी पानी मंगदी सुक्की चुंझ खुली हुई सी, साफ दिसदा पिया सी। गर्मी ने कां दा भी बुरा हाल कीता होया है। मासी बरकते लावे दियां बरीक छमका दी बनी हुई छाबी विच करेले, गंढे, हरियां मरचां ते एक वड्डा ते एक निक्का टमाटर लैके आई। छाबी विच एक वड्डी सारी छुरी भी सी। एडी वड्डी छुरी की दसा पुत्र, निक्की छुरी मैनू लभी नहीं। मेरी नूंह नूं ओदा पता होना है पर मैं ओनू सुत्ती पई नूं उठाया नहीं। उठा लेना सी, एवें लौ बकाओ की करिया। तू ओदे कोलों डरनी है मासी? मैं एवें हासे गाने पूछा। मासी दे मुंह आ मारे आह निकल गई। सवा होवे चोपड़िया ते रोटी क्यों सड़े, पुत्र होवे आपदा ते नूंह क्यों लड़े। मासी अखान दिता, बड़े सोहने करेले ने। मैं हरेक चूर करेलियां नूं वेखदियां मासी का ध्यान हटावन का हीला किया। मासी ने कोई जवाब न दिता। वो वड्डी छुरी नाल रता औखे होके करेले छिलदी रही। ये करेले कित्थों लैंदे जे? फेरी वाले कोलों तां इन्ने सुथरे करेले नहीं लभ सकदे। अरशाद क्या ने अपने कमाद विच मरचां, गंढे ते करेलियां दियां वल्लां लाईयां होईयां ने। अज सवेरे ओदी बीवी मचिटा दे गई सी। मैं भी आखा एक घर दे करेले ने। मासी चुप करके करेले छिलदी ते चीरदी रही। मैं दूर नार दी पुली कोल नहांदे बालां वल वेखण लग पिया। उत्थे मैनू असलों निक्के बाल भी नजर आए। मैनू इन्हां निक्के बालां दियां मावां उत्ते गुस्सा आवन लग पिया। उन्हां इन्ने निक्के बालां नूं घर विच रोक के क्यों नहीं सी रखिया? अल्लाह ना करे जे कोई बच्चा डुब गया तो फिर पटारे पावन का फायदा। पिछले साल गर्मियों में इन्हां ही दिनों में एक बच्चा डुब गया सी। उसकी लोथ बड़ी दूरों जाके लभी सी।
किन्नी छेती असी वो होनी भुल गए सा। आ वेख तू करेला कितना सोहना है, विचों की निकलिया है। मासी मैनू 2 फांगा होया करेला विखाण दी बोली, की होया है? इहदे विच कीड़े ने। मैं हथ वधा के करेले दीयां 2 फांगा फड़ लियां। वो जवानी चढ़दा हरा कचूच करेला सी, ना बहुत निक्का ते ना बहुत ज्यादा वड्डा। उहदे विच 5-6 कीड़े कुरबल पे करदे सन। उन्हां कीड़ियां ने करेले दे अंदरले बीजां ते गूदे नूं खराब करके उन्हां दा रंग गूढ़ा बदामी ते थोड़ा पीला कर दिता सी। पता नहीं क्यों मैं वो पीला गूदा नक दे नेड़े लै जा। मासी दे हाय हाय करदियां मैं उहनूं सुंघण दी कोशिश कीती। उहदे विचों मारी बो आंदी पई सी। ਇਹ ਕੀ कमल पिया मारदा है? कुछ नहीं, उनकी चेक पे करदा सा। मैं करेले दीयां 2 फांगा आड़ियां आपो विच मेल के करेले नूं बाहरों देखदियां आख्या, हुण की पिया वेखना है? हट भरा इनू। मासी ने नक मूंह वसदियां आख्या। मैं देखदा पिया करेले दे बाहरले पासे मोरा तां कोई है नहीं। मोरा तक की कोई बेमालूमा निशान तक नहीं है। फिर एक कीड़े बाहरों करेले दे अंदर वरे किसा। ये कीड़े बाहरों अंदर नहीं गए, ये अंदर ही जमे पले ने। अंदर ही जमे पले ने? मैं हैरान सा। आओ माई अपने इलम दे फखर विच मुस्काई। ये किसना होया? ये तो अल्लाह नूं ही पता है, ओदी कुदरत खूब जाने। मासी एक होर करेला छुरी नाल छिलन लग पई ते मैं करेले के अंदर जमे पले कीड़ियां तो छाल मार के उत्तों सोहने ते अंदरों कोझे इंसानां बारे सोचण लग पिया। जे किते बंदियां करेले वांगू 2 फांगा करके वेख्या जा सकदा तां अंदर बड़ा कोड़ नजर आंदा। मासी जवाब दिता, कोड़? वो कादा? क्रोध, साड़ ते तकब्बर दे कीड़ियां ने बंदियां दा अंदर गाल दिता होया है। ते मुनाफकत? हाँ, मुनाफकत भी। अंदरों होर ते बाहरों होर। मुनाफकत वाले कीड़ियां दी तां बंदे अंदर बड़ी वड्डी छावनी है। मेरा ख्याल है तू सच की आखनी है। मैं मासी दी हाँ विच हाँ मिलाई। वो तो शुक्र है बाहरों सोहना बंदा उन्ना चिर सोहना नजर आंदा है जिन्ना चिर वो अपने भैड़े बोल बुलारे, हिरस ते गर्जा भरे व्यवहार वर्तारे, मुनाफकत भरे रहन सहन ते गल्लां पारों अपने अंदरले कीड़े ते उन्हां कीड़ियां दा मारिया होया गंद खुद ही विखा नहीं देंदा। जे ये कीड़े बाकायदा नजर आंदे तां किसे कोल बैठना भी दूबर हो जांदा। मैं डूंगा सोचदा होया बोलिया, अल्लाह बड़ा पर्दे रखने वाला है। माई आख्या, हाँ अल्लाह बड़ा पर्दे रखने वाला है। मैं भी आख्या। जी सर।